ਅੱਗੋਂ ਚੋਣਾਂ ਲੜ ਸਕਦੇ ਨੇ ਜਾਂ ਨਹੀਂ, ਇਹ ਬੜਾ ਅਹਿਮ ਪੱਖ ਰਹੂਗਾ। ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੋਈ 8-10 ਸੀਟਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿੱਥੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਜੇ ਨਹੀਂ ਜਿੱਤਦੇ ਜਾਂ ਉਹ ਚੁਣ ਕੇ ਨਹੀਂ ਆਉਂਦੇ ਤੇ ਫਿਰ ਸਵਾਲ ਖੜਾ ਹੋ ਜਾਊਗਾ। ਕਿਉਂਕਿ ਜੇ ਆਪਾਂ ਮੰਨ ਲਓ ਸੰਗਰੂਰ ਦੀ ਗੱਲ ਕਰੀਏ, ਉੱਥੇ ਨਰਿੰਦਰ ਕੌਰ ਭਰਾਜ ਹੈ। ਰੋਪੜ ਦੀ ਗੱਲ ਕਰੀਏ, ਉੱਥੇ ਦਿਨੇਸ਼ ਚੱਡਾ ਹੈ। ਚਲੋ ਇਹ ਤਾਂ ਬਹੁਤੇ ਆਮ ਘਰਾਂ ਦੇ ਨੇ। ਵੇਖਿਆ ਜਾਵੇ ਤਾਂ ਗੁਰਮੀਤ ਸਿੰਘ ਖੁੱਡੀਆਂ ਭਲੇ ਮਾਨਸ ਵਿਅਕਤੀ ਵਜੋਂ ਜਾਣੇ ਜਾਂਦੇ, ਖੁੱਡੀਆਂ ਪਰਿਵਾਰ ਹੀ ਭਲੇ ਮਾਨਸ ਵਿਅਕਤੀ ਵਜੋਂ ਜਾਣਿਆ ਜਾਂਦਾ। ਜਗਰੂਪ ਸਿੰਘ ਗਿੱਲ ਬਠਿੰਡੇ ਤੋਂ ਆ, ਉਹ ਬੇਸ਼ੱਕ ਵੱਡੀ ਉਮਰ ਦੇ ਨੇ ਪਰ ਉਹਨਾਂ ਦਾ ਉੱਤੇ ਕਿਤੇ ਵੀ ਭੋਰਾ ਉਂਗਲ ਨਹੀਂ ਧਰੀ ਜਾ ਸਕਦੀ। ਗੁਰਲਾਲ ਘਨੌਰ ਹੈ, ਇੱਥੋਂ ਘਨੌਰ ਤੋਂ ਜਿਹੜਾ ਸੀਟ ਲੜ ਰਿਹਾ, ਇਹ ਉਹ ਨਾਮ ਨੇ ਕੁਝ ਜਿਹੜੇ ਬੇਹੱਦ ਸਧਾਰਨ ਪਰਿਵਾਰਾਂ ਦੇ ਵਿੱਚੋਂ ਉੱਠੇ ਨੇ। ਅਪਰਾਧਕ ਪਿਛੋਕੜ ਵਾਲੇ ਤੇ ਅਮੀਰ ਸਿਆਸਤਦਾਨਾਂ ਦਾ ਜਿਹੜਾ ਵੱਧਦਾ ਬੋਲਬਾਲਾ ਉਹ ਸ਼ਾਇਦ ਨਵੀਂ ਵਿਧਾਨ ਸਭਾ ਦੇ ਵਿੱਚ ਵੀ ਦਿਸੂਗਾ, ਕਿਉਂਕਿ ਜਿਹੜੇ ਉਮੀਦਵਾਰਾਂ ਦੇ ਕਿਰਦਾਰ ਤੇ ਅਸਾਸੇ ਨੇ, ਇਹਦੀ ਸਮੀਖਿਆ ਕਰਦਿਆਂ ਹੋਇਆਂ ਪੰਜਾਬ ਇਲੈਕਸ਼ਨ ਵਾਚ ਤੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਨੇ ਖੁਲਾਸਾ ਕੀਤਾ ਕਿ ਕੁੱਲ ਉਮੀਦਵਾਰਾਂ ਦੇ ਵਿੱਚੋਂ 25% ਦੇ ਉੱਤੇ ਅਪਰਾਧਕ ਕੇਸ ਨੇ। 2017 ਦੀਆਂ ਚੋਣਾਂ ਦੇ ਦੌਰਾਨ ਇਹ ਗਿਣਤੀ 10% ਸੀ। ਇਹਨਾਂ ਦੇ ਵਿੱਚ ਕਤਲ, ਜਬਰ ਜਨਾਹ, ਇਰਾਦਾ ਕਤਲ ਵਰਗੇ ਸੰਗੀਨ ਮਾਮਲੇ ਵੀ ਜਿਹੜੇ ਉਹ ਸ਼ਾਮਲ ਨੇ। ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਦੇ ਟਰਸਟੀ ਨੇ ਜਿਹੜੇ ਜਸਕੀਰਤ ਸਿੰਘ, ਪੰਜਾਬ ਇਲੈਕਸ਼ਨ ਵਾਚ ਦੇ ਪਰਵਿੰਦਰ ਸਿੰਘ ਕਿਤਨਾ ਤੇ ਹਰਪ੍ਰੀਤ ਸਿੰਘ ਜਿਹੜੇ ਨੇ, ਉਹਨਾਂ ਨੇ ਇਹ ਗੱਲ ਕਹੀ ਕਿ 1276 ਉਮੀਦਵਾਰਾਂ ਚੋਂ 228 ਕੌਮੀ ਪਾਰਟੀਆਂ ਦੇ ਨੇ, 256 ਰਾਜ ਪਾਰਟੀਆਂ ਚੋਂ ਨੇ, 345 ਰਜਿਸਟਰਡ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਤੋਂ ਨੇ, 447 ਉਮੀਦਵਾਰ ਆਜ਼ਾਦ ਚੋਣਾਂ ਲੜ ਰਹੇ ਆ। ਅਕਾਲੀ ਦਲ ਦੇ 96 ਉਮੀਦਵਾਰਾਂ ਦੇ ਵਿੱਚੋਂ 65 ਮਤਲਬ ਕਿ 68%, ਆਮ ਆਦਮੀ ਪਾਰਟੀ ਦੇ 117 ਉਮੀਦਵਾਰਾਂ ਦੇ ਵਿੱਚੋਂ 58 50%, ਔਰ ਭਾਜਪਾ ਦੇ 71 ਉਮੀਦਵਾਰਾਂ ਦੇ ਵਿੱਚੋਂ 27 38%, ਅਕਾਲੀ ਦਲ ਸੰਯੁਕਤ ਦੇ 14 ਉਮੀਦਵਾਰਾਂ ਚੋਂ 4 29%, ਬਸਪਾ ਦੇ 20 ਉਮੀਦਵਾਰਾਂ ਦੇ ਵਿੱਚੋਂ 3 15%, ਕਾਂਗਰਸ ਦੇ 117 ਦੇ ਵਿੱਚੋਂ 16 ਉਮੀਦਵਾਰ, ਪੰਜਾਬ ਲੋਕ ਕਾਂਗਰਸ ਦੇ 27 ਚੋਂ 3 ਇਹਨਾਂ ਨੇ ਆਪਣੇ ਹਲਫਨਾਮਿਆਂ ਦੇ ਵਿੱਚ ਆਪਣੇ ਖਿਲਾਫ ਅਪਰਾਧਕ ਮਾਮਲੇ ਦਰਜ ਹੋਣ ਦਾ ਖੁਲਾਸਾ ਕੀਤਾ। 1276 ਉਮੀਦਵਾਰਾਂ ਚੋਂ ਇਹ ਗਿਣਤੀ 315 ਬਣਦੀ ਹੈ, 25% ਟੋਟਲ ਬਣ ਜਾਂਦੀ ਹੈ। ਲੋਕ ਕਚਹਿਰੀ ਦੇ ਵਿੱਚ ਉਤਰੇ ਫਤਵਾ ਲੈਣ ਲਈ ਇਹ ਜਿਹੜੇ ਸਿਆਸਤਦਾਨ ਨੇ, ਇਹਨਾਂ ਦੇ ਗੰਭੀਰ ਮਾਮਲੇ ਜਿਹੜੇ ਨੇ ਉਹ ਦੇਖੇ ਜਾਣ ਤਾਂ 15 ਉਮੀਦਵਾਰਾਂ ਨੇ ਔਰਤਾਂ ਦੇ ਵਿਰੁੱਧ ਅਪਰਾਧ ਦੇ ਨਾਲ ਸੰਬੰਧਿਤ ਕੇਸ ਹੋਣ ਦੀ ਗੱਲ ਕਬੂਲੀ ਹੈ। ਇਹਨਾਂ 15 ਚੋਂ 2 ਉਮੀਦਵਾਰਾਂ ਨੇ ਜਬਰ ਜਨਾਹ ਜਿਹੜੀ 376 ਸੰਬੰਧਿਤ ਕੇਸਾਂ ਦਾ ਪ੍ਰਗਟਾਵਾ ਕੀਤਾ। 4 ਉਮੀਦਵਾਰਾਂ ਨੇ ਆਪਣੇ ਖਿਲਾਫ ਕਤਲ ਨਾਲ ਸੰਬੰਧਿਤ ਕੇਸਾਂ ਦੀ ਜਾਣਕਾਰੀ ਦਿੱਤੀ ਹੈ। 33 ਉਮੀਦਵਾਰਾਂ ਨੇ ਇਰਾਦਾ ਕਤਲ ਜਿਹੜੀ 307 ਹੈ ਉਹਦੀ ਜਾਣਕਾਰੀ ਦਿੱਤੀ ਹੈ। 117 ਹਲਕਿਆਂ ਚੋਂ 57 ਰੈੱਡ ਅਲਰਟ ਹਲਕੇ ਨੇ। ਰੈੱਡ ਅਲਰਟ ਹਲਕੇ ਉਹ ਹੁੰਦੇ ਆ ਜਿੱਥੇ 3 ਜਾਂ ਇਹ ਤੋਂ ਵੱਧ ਚੋਣ ਲੜ ਰਹੇ ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੁੰਦਾ। ਪੰਜਾਬ ਭਾਵੇਂ ਗਰੀਬ ਹੁੰਦਾ ਜਾ ਰਿਹਾ ਪਰ ਅਮੀਰ ਸਿਆਸਤਦਾਨਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਮੈਦਾਨ ਦੇ ਵਿੱਚ ਨਿੱਤਰੇ 1276 ਉਮੀਦਵਾਰਾਂ ਦੇ ਵਿੱਚੋਂ 521 ਕਰੋੜਪਤੀ ਨੇ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 1145 ਉਮੀਦਵਾਰਾਂ ਦੇ ਵਿੱਚੋਂ 428 ਕਰੋੜਪਤੀ ਸੀਗੇ। ਅਕਾਲੀ ਦਲ ਦੇ 96 ਉਮੀਦਵਾਰਾਂ ਦੇ ਵਿੱਚੋਂ 99 ਜਿਹੜੇ ਨੇ ਉਹ ਕਰੋੜਪਤੀ ਨੇ। ਕਾਂਗਰਸ ਦੇ 117 ਦੇ ਵਿੱਚੋਂ 107 ਕਰੋੜਪਤੀ ਨੇ। ਭਾਜਪਾ ਦੇ 71 ਦੇ ਵਿੱਚੋਂ 60 ਕਰੋੜਪਤੀ ਨੇ। ਬਸਪਾ ਦੇ 20 ਦੇ ਵਿੱਚੋਂ 16 ਕਰੋੜਪਤੀ ਨੇ। ਅਕਾਲੀ ਦਲ ਸੰਯੁਕਤ ਦੇ 14 ਦੇ ਵਿੱਚੋਂ 11 ਕਰੋੜਪਤੀ ਨੇ। ਆਮ ਆਦਮੀ ਪਾਰਟੀ ਦੇ 117 ਦੇ ਵਿੱਚੋਂ 81 ਕਰੋੜਪਤੀ ਨੇ। ਪੰਜਾਬ ਲੋਕ ਕਾਂਗਰਸ ਦੇ 27 ਉਮੀਦਵਾਰਾਂ ਦੇ ਵਿੱਚੋਂ 16 ਕਰੋੜਪਤੀ ਨੇ, ਜਿਨ੍ਹਾਂ ਨੇ 1 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹੋਣ ਦਾ ਐਲਾਨ ਕੀਤਾ। ਪਰ ਉਮੀਦਵਾਰ ਜਿਹੜੀ ਇਹ ਜਾਇਦਾਦ ਆ ਉਹ 4 ਕਰੋੜ 31 ਲੱਖ ਰੁਪਈਏ ਦੇ ਕਰੀਬ ਜਿਹੜੀ ਉਹ ਹੈਗੀ ਆ। 5 ਉਮੀਦਵਾਰਾਂ ਨੇ ਜ਼ੀਰੋ ਜਾਇਦਾਦ ਜਿਹੜੀ ਉਹ ਐਲਾਨੀ ਹੈ। ਵਿਧਾਨ ਸਭਾ ਚੋਣਾਂ ਲੜ ਰਹੇ 349 ਉਮੀਦਵਾਰਾਂ ਨੇ ਆਪਣੀ ਉਮਰ 25 ਤੋਂ 40 ਸਾਲ ਦੇ
ਵਿਚਕਾਰ ਦੱਸੀ ਹੈ। 671 ਜਿਹੜੇ ਨੇ ਉਹ 41 ਤੋਂ 60 ਸਾਲ ਦੇ ਵਿਚਕਾਰ ਨੇ, ਔਰ ਜਿਹੜੇ 254 ਨੇ ਉਹਨਾਂ ਨੇ ਆਪਣੀ ਉਮਰ 61 ਤੋਂ 80 ਸਾਲ ਦੇ ਵਿਚਕਾਰ ਦੱਸੀ ਹੈ। 2% 80 ਸਾਲ ਤੋਂ ਵੱਧ ਦੇ ਨੇ। ਸਭ ਤੋਂ ਵੱਡੀ ਉਮਰ ਦੇ ਪ੍ਰਕਾਸ਼ ਸਿੰਘ ਬਾਦਲ ਨੇ, ਸਭ ਤੋਂ ਛੋਟੀ ਉਮਰ ਦੇ ਭੋਆ ਤੋਂ ਚੋਣ ਲੜ ਰਹੇ ਉਮੀਦਵਾਰ ਨੇ ਅਕਾਲੀ ਦਲ ਅੰਮ੍ਰਿਤਸਰ ਦੇ। 80 ਸਾਲ ਵਾਲੇ ਜਿਹੜੇ ਨੇ ਉਹਨਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਵੀ ਆ ਜਾਂਦੇ ਨੇ। ਬਜ਼ੁਰਗਾਂ ਦੇ ਵਿੱਚ ਤੋਤਾ ਸਿੰਘ ਵੀ ਜਿਹੜੇ ਆ ਜਾਂਦੇ ਨੇ, ਕੈਪਟਨ ਅਮਰਿੰਦਰ ਸਿੰਘ ਆ ਜਾਂਦੇ ਨੇ। ਇਹ ਨਹੀਂ ਹਟਦੇ ਜੀ ਚੋਣਾਂ ਲੜਨ ਤੋਂ, ਲੜੀ ਜਾਂਦੇ ਨੇ ਬਸ। ਕਮਾਲ ਦੀ ਗੱਲ ਆ, ਕਹਿੰਦੇ ਹੁੰਦੇ ਨਾ ਵੀ ਲੱਤਾਂ ਕਿੱਥੇ ਹੈਗੀਆਂ ਬੰਦੇ ਦੀਆਂ, ਪਰ ਹਟਦੇ ਨਹੀਂ ਗੇ। ਅੱਗੇ ਗੱਲ ਕਰਦੇ ਆ, ਕਾਂਗਰਸ ਦੀ ਬਸੀ ਪਠਾਣਾ ਦੀ ਸੀਟ ਜਿਹੜੀ ਕਸੂਤੀ ਫਸੀ ਹੋਈ ਹੈ, ਕੌਣ ਖੜਾ ਉੱਥੋਂ? ਕੋ ਬਸੀ ਪਠਾਣਾ ਵਾਲੀ ਜਿਹੜੀ ਆ ਕਸੂਤੀ ਸਥਿਤੀ ਇਸ ਕਰਕੇ ਆ ਕਿ ਇੱਥੇ ਪਿਛਲੀ ਵਾਰੀ ਜਿਹੜੇ ਐਮਐਲਏ ਸੀ ਗੁਰਪ੍ਰੀਤ ਸਿੰਘ ਜੀਪੀ ਸੀ। ਗੁਰਪ੍ਰੀਤ ਸਿੰਘ ਜੀਪੀ ਤੇ ਦੂਜੇ ਪਾਸੇ ਆਜ਼ਾਦ ਉਮੀਦਵਾਰ ਖੜ ਗਏ ਮਨੋਹਰ ਸਿੰਘ। ਮਨੋਹਰ ਸਿੰਘ ਆਪਣੇ ਡਾਕਟਰੀ ਦੇ ਕਿੱਤੇ ਤੋਂ ਅਸਤੀਫਾ ਦੇ ਕੇ ਸਿਆਸਤ ਦੇ ਵਿੱਚ ਆਏ ਸੀ। ਉਹ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਭਰਾ ਨਹੀਂ ਸਕੇ। ਕਾਂਗਰਸ ਨੇ ਇਹ ਕਰਤਾ ਕਿ ਇੱਕ ਪਰਿਵਾਰ ਦੇ ਵਿੱਚ 2 ਸੀਟਾਂ ਨਹੀਂ ਦੇਣੀਆਂ, ਤੇ ਇਥੋਂ ਗਣਿਤ ਜਿਹੜਾ ਸੀ ਉਹ ਮਨੋਹਰ ਸਿੰਘ ਦਾ ਵਿਗੜ ਗਿਆ। ਦੂਜਾ ਗਣਿਤ ਇਹ ਵਿਗੜਿਆ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਖਿੱਚਾਤੂਈ ਕਰਕੇ। ਚੰਨੀ ਮਨੋਹਰ ਸਿੰਘ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ, ਨਵਜੋਤ ਸਿੰਘ ਸਿੱਧੂ ਨੇ ਥਾਪੜਾ ਦੇ ਦਿੱਤਾ ਗੁਰਪ੍ਰੀਤ ਸਿੰਘ ਜੀਪੀ ਨੂੰ। ਉਦੋਂ ਅਜੇ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖੰਭ ਨਹੀਂ ਸੀ ਕੁਤਰੇ, ਉਹਨਾਂ ਦਾ ਜ਼ੋਰ ਚੱਲ ਗਿਆ ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਮਿਲ ਗਈ। ਹੁਣ ਮਨੋਹਰ ਸਿੰਘ ਜਿਹੜੇ ਉੱਥੇ ਚੋਣ ਪ੍ਰਚਾਰ ਕਰਦੇ ਆ, ਗੱਲ ਉਹ ਵੀ ਉਹੀ ਕਰਦੇ ਆ ਤੇ ਗੁਰਪ੍ਰੀਤ ਸਿੰਘ ਜੀਪੀ ਵੀ ਇਹੀ ਕਰਦੇ ਆ। ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਇਹ ਕਹਿੰਦਾ ਕਿ ਚੰਨੀ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਹੋ ਤਾਂ ਮੈਨੂੰ ਜਿਤਾਓ। ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਡਟੇ ਆਜ਼ਾਦ ਉਮੀਦਵਾਰ ਮਨੋਹਰ ਸਿੰਘ ਦਾ ਵੀ ਇਹੀ ਨਾਰਾ ਕਿ ਮੈਨੂੰ ਜਿਤਾਓ, ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਓ। ਬਸੀ ਪਠਾਣਾ ਦੇ ਹਲਕੇ ਦੇ ਵਿੱਚ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ, ਜਿਨ੍ਹਾਂ ਦੇ ਵਿੱਚੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ, ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ, ਅਕਾਲੀ ਬਸਪਾ ਗੱਠਜੋੜ ਦੇ ਸ਼ਿਵ ਕੁਮਾਰ ਕਲਿਆਣ ਪ੍ਰਮੁੱਖ ਨੇ। ਆਜ਼ਾਦ ਉਮੀਦਵਾਰ ਡਾਕਟਰ ਮਨੋਹਰ ਸਿੰਘ ਦੀ ਮੌਜੂਦਗੀ ਨੇ ਹਲਕੇ ਨੂੰ ਜਿਹੜਾ VIP ਬਣਾਤਾ। ਗੱਲ ਗੱਲ ਤੇ ਉਹ ਆਪਣੇ ਭਰਾ ਚਰਨਜੀਤ ਚੰਨੀ ਦਾ ਨਾਮ ਲੈਂਦੇ ਆ। ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ, ਅਕਾਲੀ ਬਸਪਾ ਦੇ ਸ਼ਿਵ ਕੁਮਾਰ ਕਲਿਆਣ ਜਿਹੜੇ ਉਹ ਮੇਨ ਨੇ। ਆਜ਼ਾਦ ਉਮੀਦਵਾਰ ਜਿਹੜੇ ਉਹ ਵੀ ਇੱਥੇ ਡਾਕਟਰ ਮਨੋਹਰ ਸਿੰਘ ਨੇ, ਉਹਦੀ ਮੌਜੂਦਗੀ ਜਿਹੜੀ ਆ ਉਹ ਹਲਕੇ ਵਿੱਚ ਧਿਆਨ ਜਿਹੜਾ ਉਹ ਖਿੱਚ ਰਹੀ ਆ। ਜਿਹੜੇ ਪਿੰਡਾਂ ਦੇ ਲੋਕ ਨੇ ਉੱਥੇ ਨਾਅਰੇ ਵੱਜ ਰਹੇ ਸੀਗੇ, ਡਾਕਟਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਇਹ ਉਹ ਪਿੰਡ ਹੈ ਜਿਹਦੇ ਬਾਰੇ ਮੁੱਖ ਮੰਤਰੀ ਚੰਨੀ ਦੱਸਦੇ ਆ ਕਿ ਮੇਰੇ ਭਰਾ ਦੀ ਕਲੌਰ ਤੋਂ ਗੁਰਪ੍ਰੀਤ ਜੀਪੀ ਨੇ ਬਦਲੀ ਕਰਾਤੀ ਸੀ। ਭਰਾ ਦੇ ਮਨ ਦੇ ਵਿੱਚ ਇਹ ਗੁੱਸਾ, ਤੇ ਇਹ ਗੁੱਸਾ ਲੈ ਕੇ ਉਹ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆਉਣਾ ਚਾਹੁੰਦਾ ਸੀ ਗੁਰਪ੍ਰੀਤ ਜੀਪੀ ਨੂੰ ਦੱਸਣ ਦੇ ਵਾਸਤੇ ਕਿ ਉਹ ਵੀ ਚੋਣ ਜਿਹੜੀ ਉਹ ਜਿੱਤ ਸਕਦਾ। ਡਾਕਟਰ ਮਨੋਹਰ ਸਿੰਘ ਕਈ ਵਾਅਦੇ ਕਰਦੇ ਆ, ਭਰੋਸਾ ਵੀ ਦਿੰਦੇ ਆ ਕਿ ਸਾਡੀ ਦੋਵੇਂ ਭਰਾਵਾਂ ਦੀ ਇੱਕੋ ਗੱਲ ਆ, ਫਿਕਰ ਨਾ ਕਰੋ, ਬਸੀ ਪਠਾਣਾ ਦੇ ਕੰਮ ਉਵੇਂ ਹੀ ਹੋਣਗੇ ਜਿਵੇਂ ਚਮਕੌਰ ਸਾਹਿਬ ਦੇ ਹੋਣਗੇ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਹਰ ਚੋਣ ਜਲਸੇ ਦੇ ਵਿੱਚ ਮੁੱਖ ਮੰਤਰੀ ਚੰਨੀ ਨੂੰ ਮੁੜ ਕੇ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕਰਦੇ ਆ। ਔਰ ਜਿਹੜੇ ਉੱਥੋਂ ਦੇ ਦੁਕਾਨਦਾਰ ਨੇ ਉਹ ਕਹਿੰਦੇ ਆ ਕਿ ਅਸਲ ਟੱਕਰ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈ। ਚੰਨੀ ਦਾ ਭਰਾ ਮੁਕਾਬਲਾ ਤਿਕੋਣਾ ਬਣਾ ਸਕਦਾ। ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਜਿਹੜੇ ਨੇ ਸ਼ਿਵ ਕੁਮਾਰ, ਉਹਦੇ ਪੋਸਟਰ ਤਾਂ ਇਲਾਕੇ ਦੇ ਵਿੱਚ ਵੇਖਣ ਨੂੰ ਮਿਲਦੇ ਆ, ਪਰ ਉਹ ਮੁਕਾਬਲੇ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈਗਾ, ਕੋਈ ਸ਼ੋਰ ਸ਼ਰਾਬਾ ਨਹੀਂ ਉਹਦਾ ਹੈਗਾ ਕਿਸੇ। ਔਰ ਬਨੇਰਿਆਂ ਦੇ ਉੱਤੇ ਝੰਡੇ ਜਿਹੜੇ ਉਹ ਦਿਸ ਰਹੇ ਆ ਪਾਰਟੀਆਂ ਦੇ। ਡਾਕਟਰ ਮਨੋਹਰ ਸਿੰਘ ਇਹ ਸੋਚ ਰਹੇ ਆ ਕਿ ਇੱਥੋਂ ਉਹਨਾਂ ਨੂੰ ਚਰਨਜੀਤ ਚੰਨੀ ਦਾ ਸਹਾਰਾ ਮਿਲ ਸਕਦਾ, ਔਰ ਚਰਨਜੀਤ ਚੰਨੀ ਦੇ ਸਹਾਰੇ ਉਹ ਇਸ ਸੀਟ ਨੂੰ ਕੱਢ ਸਕਦੇ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰ ਵਾਲੇ ਜਿਹੜੇ ਆ ਉਹਦਾ ਜਿੱਤਣਾ ਬੜਾ ਔਖਾ ਹੈ। ਏਡਾ ਸੌਖਾ ਨਹੀਂ ਹੁੰਦਾ ਆਜ਼ਾਦ ਉਮੀਦਵਾਰ ਵਜੋਂ ਜਿੱਤ ਜਾਣਾ। ਹਾਂ,
ਆਜ਼ਾਦ ਉਮੀਦਵਾਰ ਜੇ ਜਿਹੜਾ ਚੰਗੇ ਪਿਛੋਕੜ ਵਾਲਾ ਜਾਂ ਪੈਂਠ ਰੱਖਦਾ ਏਰੀਏ ਦੇ ਵਿੱਚ, ਤੇ ਉਹ ਗਣਿਤ ਜ਼ਰੂਰ ਵਿਗਾੜ ਦਿੰਦਾ। ਇਹ ਮੰਨਣ ਵਾਲੀ ਗੱਲ ਹੈ। ਹੁਣ ਡਾਕਟਰ ਮਨੋਹਰ ਸਿੰਘ ਦੇਖਿਆ ਜਾਵੇ ਤਾਂ ਉਹ ਗਣਿਤ ਕਿਹਦਾ ਵਿਗਾੜੂਗਾ, ਕਿਉਂਕਿ ਇਹ ਕਾਂਗਰਸ ਦੇ ਵੱਲੋਂ ਬਗਾਵਤ ਕਰਕੇ ਆਇਆ ਔਰ ਚਰਨਜੀਤ ਚੰਨੀ ਉਹਨੂੰ ਮਨਾ ਨਹੀਂ ਸਕੇ। ਜੇ ਉਹ ਗਣਿਤ ਵਿਗਾੜਦਾ ਆ ਤੇ ਉਹ ਕਾਂਗਰਸ ਦਾ ਵਿਗਾੜੂਗਾ, ਤੇ ਕਾਂਗਰਸ ਦਾ ਗਣਿਤ ਵਿਗੜਨ ਦੇ ਨਾਲ ਜਿਹੜਾ ਗੁਣਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉੱਤੇ ਜਿਹੜਾ ਉਹ ਪੈ ਸਕਦਾ ਆ। ਜਿਹੜੇ ਲੋਕ ਨੇ ਉਹ ਕੁਝ ਏਰੀਆ ਦੇ ਵਿੱਚ ਇਹ ਜਿਹੜੀ ਜਿਹਨੂੰ ਪੰਜਾਬੀ ਦੇ ਵਿੱਚ ਪੰਜਾਬੀ ਦਾ ਠੇਠ ਲਫ਼ਜ਼ ਹੈਗਾ ਜੀ, ਘੈਂਸ ਘੈਂਸ, ਉਹਦੇ ਤੋਂ ਤੰਗ ਨੇ। ਤੇ ਉਹ ਇਹ ਸੋਚਦੇ ਨੇ ਕਿ ਏਦਾਂ ਕਰੋ, ਇਹ ਜਿਹੜੇ ਜ਼ਿਆਦਾ ਰੌਲਾ ਪਾਉਣ ਵਾਲੇ ਆ ਇਹਨਾਂ ਸਾਰਿਆਂ ਨੂੰ ਹੀ ਲਾਂਭੇ ਕਰੋ। ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਨਾ, ਉਹ ਅੰਮ੍ਰਿਤਸਰ ਦੇ ਈਸਟ ਵਾਲੀ ਸੀਟ ਤੋਂ ਵੀ ਚੱਲ ਰਹੀ। ਜੀ ਬਿਲਕੁਲ, ਲਾਗੇ ਜਾ ਕੇ ਦੇਖੋ ਕੀ ਕਰਦਾ, ਪਤਾ ਨਹੀਂ ਕੀ ਬਣਿਆ ਬਣਾਇਆ ਖੇਡ ਇਹ ਵਿਗਾੜ ਦਿੰਦੇ ਆ। ਅੱਗੇ ਵੋਟਰਾਂ ਦੀ ਮੰਗ, ਬੱਚਿਆਂ ਨੂੰ ਰੋਟੀ ਜੋਗੇ ਕਰ ਦਿਓ। ਦੇਖੋ ਇਹ ਇੱਕ ਤਾਂ ਦਰਦ ਹੈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਮਾਪਿਆਂ ਦਾ। ਦੂਜਾ ਸਿਆਸੀ ਪਾਰਟੀਆਂ ਦੇ ਵਾਸਤੇ ਇੱਕ ਸਵਾਲ ਵੀ ਹੈ। ਉਹ ਇਸ ਕਰਕੇ ਕਿ ਜਿਹੜੇ ਸੋਚਦੇ ਆ ਕਿ ਮੁਫਤ ਦੀਆਂ ਚੀਜ਼ਾਂ ਦੇ ਦੇ ਕੇ ਅਸੀਂ ਮੁਫਤ ਖੋਰੇ ਬਣਾਤਾ ਲੋਕਾਂ ਨੂੰ। ਲੋਕੀ ਹੱਥ ਅੱਡ ਅੱਡ ਕੇ ਤੰਗ ਆ ਗਏ, ਜਾਂ ਤਾਂ ਕਹਿ ਲਓ, ਜਾਂ ਹੁਣ ਉਹਨਾਂ ਨੂੰ ਸਮਝ ਪੈਣੀ ਸ਼ੁਰੂ ਹੋਈ ਹੈ ਕਿ ਮੁਫਤ ਦੀਆਂ ਚੀਜ਼ਾਂ ਕਦੇ ਵੀ ਕਿਸੇ ਪਾਰਟੀ ਨੇ ਆਪਣੇ ਪੱਲੋਂ ਨਹੀਂ ਦੇਣੀਆਂ ਹੁੰਦੀਆਂ। ਉਹ ਅੱਜ ਕੋਈ ਮੁਫਤ ਚੀਜ਼ ਦੇ ਕੇ ਭਲਕੇ ਨਵੇਂ ਟੈਕਸ ਜਿਹੜੇ ਆ ਉਹ ਲਾ ਕੇ ਲੋਕਾਂ ਦੀ ਚੰਮ ਲਾਹੂਗਾ। ਤੁਸੀਂ ਕਿਸੇ ਬੰਦੇ ਦੇ ਨਾਲ ਇੱਥੇ ਗੱਲ ਕਰ ਲਓ, ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸ ਰਿਹਾ। ਹਰ ਬੰਦਾ ਇੰਨਾ ਤੰਗ ਹੋ ਗਿਆ, ਮਹਿੰਗਾਈ ਇੰਨੀ ਹੋ ਗਈ ਕਿ ਉਹਦਾ ਰੋਟੀ ਪਾਣੀ ਔਖਾ ਹੋ ਗਿਆ। ਇੱਕ ਬਿਰਧ ਆ ਜਿਹੜੀ ਔਰਤ, ਉਹ ਹਕੂਮਤ ਤੋਂ ਏਡੀ ਖਫਾ ਆ ਕਿ ਉਹਨੂੰ ਮਾੜਾ ਜਿਹਾ ਪੁੱਛੋ ਤੇ ਨਾਲ ਦੀ ਨਾਲ ਦੁੱਖਾਂ ਦਾ ਜਿਹੜਾ ਉਹ ਫਰੋਲ ਕੇ ਸਾਹਮਣੇ ਰੱਖ ਦਿੰਦੀ ਆ। ਉਹ ਕਹਿੰਦੀ ਮੁੰਡਾ ਬੇਰੁਜ਼ਗਾਰ ਆ, ਪੋਤਰਾ ਮੰਜੇ ਤੇ ਪਿਆ, ਕਿੱਥੋਂ ਪਰਿਵਾਰ ਪਾਲੀਏ। ਸਰਕਾਰਾਂ ਬੱਚਿਆਂ ਨੂੰ ਰੋਟੀ ਜੋਗੇ ਕਰ ਦੇਣ, ਹੋਰ ਕੁਝ ਨਹੀਂ ਮੰਗਦੇ। ਇਹ ਬੜੀ ਵੱਡੀ ਗੱਲ ਹੈ। ਇਹਨੂੰ ਹੋ ਸਕਦਾ ਕਿ ਕਿਸੇ ਨੂੰ ਇਹ ਨਾ ਸਮਝ ਆਉਂਦੀ ਹੋਵੇ, ਪਰ ਹੈ ਵੱਡੀ ਗੱਲ। ਲੋਕੀ ਇਹ ਨਹੀਂ ਕਹਿੰਦੇ ਸਾਨੂੰ ਮੁਫਤ ਕੋਈ ਚੀਜ਼ਾਂ ਦੇ ਦਿਓ, ਕਹਿੰਦੇ ਸਾਡੇ ਮੁੰਡੇ ਨੂੰ ਨੌਕਰੀ ਜੋਗਾ ਕਰ ਦਿਓ, ਅਸੀਂ ਆਪੇ ਟੱਬਰ ਆਪਣਾ ਚਲਾ ਲਾਂਗੇ। ਰੁਜ਼ਗਾਰ ਦਾ ਮੁੱਦਾ ਵੱਡੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ। ਇੱਕ ਚੰਗੀ ਗੱਲ ਹੈ। ਰੁਜ਼ਗਾਰ ਦਾ ਮੁੱਦਾ, ਐਜੂਕੇਸ਼ਨ ਦਾ ਮੁੱਦਾ, ਹੈਲਥ ਦਾ ਮੁੱਦਾ, ਜੇ ਇਹ ਮੁੱਦੇ ਉੱਭਰਦੇ ਆ ਤੇ ਇਹਨਾਂ ਚੋਣਾਂ ਦੇ ਵਿੱਚ ਇਹ ਪ੍ਰਾਪਤੀ ਕਹੀ ਜਾ ਸਕਦੀ ਹੈ ਇੱਕ ਕਿਸਮ। ਕਿਉਂਕਿ ਜੇ ਮੁੱਦੇ ਉੱਭਰਨਗੇ ਤੇ ਸਿਆਸਤਦਾਨ ਇਹਦੇ ਵੱਲ ਧਿਆਨ ਦੇਣਗੇ ਨਾ। ਜੇ ਮੁੱਦੇ ਨਾ ਉਭਾਰ ਸਕੇ ਤੇ ਫਿਰ ਸਿਆਸਤਦਾਨਾਂ ਨੂੰ ਧਿਆਨ ਕਿਉਂ ਦੇਣਾ। ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜਿਹੜਾ ਰੁਜ਼ਗਾਰ ਦਾ, ਨਸ਼ਿਆਂ ਤੋਂ ਵੱਧ ਬੇਰੁਜ਼ਗਾਰੀ ਦੀ ਗੂੰਜ ਪੈ ਰਹੀ ਹੈ। ਇੱਕ ਵਿਅਕਤੀ ਜਿਹੜਾ ਉਹ ਇਹ ਕਹਿੰਦਾ ਕਿ ਪਿੰਡ ਦੇ ਵਿੱਚ ਨਸ਼ਾ ਹੈ ਨਹੀਂ, ਬੇਰੁਜ਼ਗਾਰੀ ਹੈ। ਉਹ ਕਹਿੰਦਾ ਜੇ ਬੇਰੁਜ਼ਗਾਰੀ ਹੈ ਤੇ ਨਸ਼ਾ ਆਊਗਾ, ਕਿਉਂਕਿ ਨੌਜਵਾਨ ਜਿਹੜੇ, ਉਹ ਕਹਿੰਦਾ ਪਿੰਡ ਦੇ 40% ਨੌਜਵਾਨ ਦਿਹਾੜੀਆਂ ਕਰਦੇ ਆ। ਇੱਕ ਪਿੰਡ ਜਿਹੜਾ ਉਹਦਾ ਬਲਵਿੰਦਰ ਸਿੰਘ ਆ, ਉਹ ਕਹਿੰਦਾ ਕਿ ਕੱਚਾ ਮੁਲਾਜ਼ਮ ਹੈ, ਨਾ ਅਕਾਲੀਆਂ ਨੇ ਨਾ ਕਾਂਗਰਸੀਆਂ ਨੇ ਰੈਗੂਲਰ ਕੀਤਾ, ਹੁਣ ਬਦਲਾਅ ਚਾਹੁੰਦੇ ਆ। ਉਹਨੂੰ ਜਦੋਂ ਹਵਾ ਦੇ ਰੁੱਖ ਦੇ ਬਾਰੇ ਪੁੱਛਿਆ ਤਾਂ ਉਹ ਕਹਿੰਦਾ ਕਿ ਐਤਕੀ ਉਹਨੂੰ ਵੋਟ ਦਿਆਂਗੇ ਜਿਹੜਾ ਗਰੀਬਾਂ ਦੀ ਸੁਣੂਗਾ, ਰੁਜ਼ਗਾਰ ਦੇਊਗਾ, ਚੰਗੇ ਸਕੂਲ ਤੇ ਚੰਗੀਆਂ ਸਿਹਤ ਸਹੂਲਤਾਂ ਦੇਊਗਾ। ਕਾਕਾ ਰਣਦੀਪ ਸਿੰਘ ਹੈ, ਅਮਲੋਹ ਤੋਂ ਜਿੱਤਿਆ, ਉਹਨੂੰ ਸ਼ਰੇਆਮ ਸਵਾਲ ਲੋਕ ਕਰ ਰਹੇ ਆ ਕਿ ਰੁਜ਼ਗਾਰ ਦੇ ਬਾਰੇ ਚ ਸਰਕਾਰ ਨੇ ਕੀ ਕੀਤਾ। ਬਸੀ ਪਠਾਣਾ, ਅਮਲੋਹ, ਸਮਰਾਲਾ, ਜਿੱਧਰ ਤੁਸੀਂ ਮਰਜ਼ੀ ਚੱਲ ਜਾਓ, ਉੱਥੇ ਨੌਜਵਾਨ ਇਹ ਕਹਿੰਦੇ ਆ ਕਿ ਸਾਨੂੰ ਰੁਜ਼ਗਾਰ ਨਾ ਮਿਲਿਆ ਤੇ ਅਸੀਂ ਜਾਵਾਂਗੇ ਕਿੱਥੇ, ਸਾਡੇ ਟੱਬਰ ਭੁੱਖੇ ਮਰ ਜਾਣਗੇ। ਲੋਕ ਇਹ ਕਹਿੰਦੇ ਆ ਕਿ ਘਰ ਘਰ ਰੁਜ਼ਗਾਰ ਦੇ ਫੋਕੇ ਅੰਕੜੇ ਨਾ ਸਾਨੂੰ ਗਿਣਾਓ, ਸਾਨੂੰ ਇਹ ਦੱਸੋ ਰੁਜ਼ਗਾਰ ਦਿੱਤਾ ਕਿੱਥੇ ਆ, ਕਦੋਂ ਦਿੱਤਾ, ਕਿੰਨਾ ਕਿੰਨਾ ਨੂੰ ਉਹ ਮਿਲਿਆ। ਔਰ ਇਹ ਮਸਲਾ ਜਿਹੜਾ ਉਹ ਬਹੁਤ ਵੱਡਾ ਬਣ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੜੇ ਨਾਅਰੇ ਲਿਖੇ ਸੀਗੇ ਕਿ ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ। ਜਿਹੜੀ ਇਸ ਵੇਲੇ ਪਾਰਟੀ ਦਾ ਚਰਚਾ ਹੈ ਸਭ ਤੋਂ ਜ਼ਿਆਦਾ, ਉਹ ਆਮ ਆਦਮੀ ਪਾਰਟੀ ਦਾ, ਉਹਦੇ ਉਮੀਦਵਾਰ ਰੁਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਭਾਰ ਰਹੇ ਆ। ਇੰਨਾ ਕਿ ਦੇਖੋ ਕੱਲ ਨੂੰ ਕਿਹੜੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ, ਉਹ ਕੱਲ ਵਾਲੀ ਗੱਲ ਹੈ। ਇਸ ਗੱਲ ਦਾ ਕ੍ਰੈਡਿਟ ਤਾਂ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ ਹੈ ਕਿ ਰੁਜ਼ਗਾਰ ਦਾ ਮੁੱਦਾ, ਸਕੂਲਾਂ ਦਾ ਮੁੱਦਾ ਤੇ ਹਸਪੀਟਲਾਂ ਦਾ ਮੁੱਦਾ, ਉਹਨੇ ਘੱਟੋ ਘੱਟ ਇਹ ਮੁੱਦੇ ਜਿਉਂਦੇ ਰੱਖੇ ਹੋਏ ਆ। ਨਹੀਂ ਤਾਂ ਅਦਰਵਾਈਜ਼ ਇੱਥੇ ਤਾਸ਼ ਖੇਡ ਕੇ, ਢਾਬਿਆਂ ਤੇ ਰੋਟੀ ਖਾ ਕੇ, ਮੰਜਾ ਬੁੰਨ ਦੀਆਂ
ਗੱਲਾਂ ਕਰਕੇ ਲੋਕਾਂ ਨੂੰ ਉਹ ਜਿਹੜਾ ਅਸਲ ਮੁੱਦਿਆਂ ਤੋਂ ਧਿਆਨ ਉਹਨਾਂ ਦਾ ਲਾਂਭੇ ਕੀਤਾ ਜਾ ਰਿਹਾ। ਜੇ ਰੁਜ਼ਗਾਰ ਦੀ ਗੱਲ ਇਸੇ ਤਰੀਕੇ ਦੇ ਨਾਲ ਚੱਲਦੀ ਰਹੀ ਤੇ ਇਹ ਸਿਆਸੀ ਪਾਰਟੀਆਂ ਦੀ ਮਜਬੂਰੀ ਬਣ ਜਾਊਗਾ। ਜਿਵੇਂ ਚਰਨਜੀਤ ਸਿੰਘ ਚੰਨੀ ਹੁਣ ਇਹ ਕਹਿ ਰਹੇ ਆ ਨਾ ਕਿ ਮੈਂ ਸੱਤਾ 'ਚ ਦੁਬਾਰਾ ਆ ਗਿਆ ਤੇ ਮੁਫਤ ਐਜੂਕੇਸ਼ਨ ਦਾ ਪ੍ਰਬੰਧ ਕਰੂੰਗਾ ਚੰਗੇ ਸਕੂਲਾਂ 'ਚ। ਇਟ ਮੀਨਸ ਕਿ ਮੰਨ ਰਹੇ ਹੋ ਨਾ ਕਿ ਪਹਿਲਾਂ ਹੈ ਨਹੀਂ ਸੀਗਾ। ਹਸਪੀਟਲਾਂ ਦੀ ਗੱਲ ਹੋਣ ਲੱਗੀ ਹੈ ਕਿ ਅਸੀਂ ਹਸਪੀਟਲਾਂ ਨੂੰ ਨਵੇਂ ਸਿਰੇ ਤੋਂ ਉਹ ਠੀਕ ਕਰਾਂਗੇ। ਇਟ ਮੀਨਸ ਨਹੀਂ ਹੈਗੇ, ਮਾਰੇਗੇ। ਇਹ ਮੁੱਦਿਆਂ ਦੀ ਗੱਲ ਆਪਾਂ ਇਸ ਪਲੇਟਫਾਰਮ ਦੇ ਉੱਤੇ ਇੰਨੀ ਕੁ ਕਰਦੇ ਆ ਉਹ ਸਰੋਤੇ ਜਾਣਦੇ ਨੇ ਸਾਰੇ। ਪਰ ਅੱਜ ਜੇ ਇਹ ਗੱਲ ਚੱਲਣ ਲੱਗੀ ਹੈ ਤੇ ਘੱਟੋ ਘੱਟ ਇਸ ਗੱਲ ਦੀ ਤਸੱਲੀ ਹੈ ਕਿ ਸਾਡੀ ਕੀਤੀ ਹੋਈ ਜਿਹੜੀ ਭਕਾਈ ਆ ਉਹ ਕਿਤੇ ਨਾ ਕਿਤੇ ਕੰਮ ਆ ਰਹੀ ਹੈ ਤੇ ਲੋਕ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਲੱਗੇ ਜੀ। ਤੇ ਅੱਗੇ ਰੁਲਦੂ ਸਿੰਘ ਦੀ ਗੱਲ ਕਰਦੇ ਆ, ਉਸ ਦੀ ਜਿਹੜੀ ਜਥੇਬੰਦੀ ਆ ਉਹਨੇ ਤਾਂ ਸਭ ਤੋਂ ਪਹਿਲਾਂ ਬਿਗਲ ਵਜਾ ਦਿੱਤਾ ਸੀ ਕਿ ਚੋਣਾਂ ਲੜਨੀਆਂ, ਪਰ ਹੁਣ ਉਸਨੇ ਦੂਰੀ ਬਣਾ ਲਈ ਆ, ਕਿਸੇ ਦੀ ਵੀ ਮਦਦ ਨਹੀਂ ਕਰ ਰਹੇ। ਵੈਸੇ ਇਹ ਹੈ ਕਿ ਇਸ ਵੇਲੇ ਜਿੰਨਾ ਚਰਚਾ ਕਿਸੇ ਵੇਲੇ ਕਿਸਾਨ ਅੰਦੋਲਨ ਦਾ ਹੁੰਦਾ ਸੀ ਜਾਂ ਕਿਸਾਨ ਅੰਦੋਲਨ ਜਿੱਤ ਕੇ ਆਏ ਨੇਤਾਵਾਂ ਨੂੰ ਜਿਵੇਂ ਲੋਕਾਂ ਨੇ ਹੱਥਾਂ ਦੇ ਉੱਤੇ ਚੁੱਕ ਲਿਆ ਸੀ ਫੁੱਲ ਸੁੱਟ ਕੇ, ਮਹਿਸੂਸ ਹੁੰਦਾ ਕਿ ਉਹੀ ਨੇਤਾ ਨੇ ਜਿਹੜੇ ਇਲੈਕਸ਼ਨ ਲੜ ਰਹੇ ਆ। ਕਿਉਂਕਿ ਨਾ ਤਾਂ ਪਾਰਟੀ ਸਮੇਂ ਤੇ ਰਜਿਸਟਰਡ ਹੋ ਸਕੀ, ਨਾ ਸਮੇਂ ਦੇ ਉੱਤੇ ਚੋਣ ਨਿਸ਼ਾਨ ਮਿਲ ਸਕਿਆ, ਕਦੀ ਇੱਧਰ ਨੂੰ ਕਦੀ ਇੱਧਰ ਨੂੰ ਜਿਹੜਾ ਉਹ ਨਾ ਕੋਈ ਟੀਮ ਬਣ ਸਕੀ ਕਿ ਆਫਟਰ ਆਲ ਚੋਣ ਪ੍ਰਚਾਰ ਕਰਨ ਦੇ ਵਾਸਤੇ ਜਿਹੜੇ ਲੋਕ ਸਕਰੀਨਿੰਗ ਕਮੇਟੀ 'ਚ ਪਾ ਲਏ ਬਣਾ ਲਏ ਉਹਨਾਂ ਨੂੰ ਹੀ ਨਹੀਂ ਪਤਾ ਸਕਰੀਨਿੰਗ ਕਮੇਟੀ ਜਿਹੜੀ ਉਹ ਕੀ ਹੁੰਦੀ ਹੈ। ਤੇ ਉੱਥੇ ਉਹਦੇ ਕਰਕੇ ਪਛੜ ਗਿਆ ਸੰਯੁਕਤ ਸਮਾਜ ਮੋਰਚਾ, ਪਛੜ ਗਿਆ ਇਸ ਸਾਰੇ ਮਾਮਲਿਆਂ ਦੇ ਵਿੱਚ। ਮੰਨਣਾ ਨਹੀਂ ਉਹਨਾਂ ਨੇ। ਜਿਹੜੇ ਬਲਵੀਰ ਸਿੰਘ ਰਾਜੇਵਾਲ ਨੇ ਉਹ ਇਹ ਕਹਿੰਦੇ ਆ ਕਿ ਸਿਆਸੀ ਧਿਰਾਂ ਜੇ ਜ਼ਿੰਮੇਵਾਰੀ ਸਮਝਦੀਆਂ ਤਾਂ ਸਿਆਸਤ ਦੇ ਵਿੱਚ ਆਉਣ ਦੀ ਲੋੜ ਨਹੀਂ ਸੀ ਪੈਣੀ। ਉਹ ਇਹ ਕਹਿੰਦੇ ਕਿ ਅਕਾਲੀ ਤੇ ਕਾਂਗਰਸੀਆਂ ਨੇ ਕਦੇ ਲੋਕਾਂ ਬਾਰੇ ਨਹੀਂ ਸੋਚਿਆ, ਉਹ ਆਪਣੀਆਂ ਜੇਬਾਂ ਭਰਨ ਦੇ ਵਿੱਚ ਲੱਗੇ ਰਹੇ। ਉਹ ਇਹ ਕਹਿੰਦੇ ਕਿ ਜੇ ਸਾਡੀ ਸਰਕਾਰ ਆਈ ਤੇ ਅਸੀਂ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖਾਂਗੇ। ਔਰ ਦੂਜੇ ਪਾਸੇ ਜਿਹੜੀ ਰੁਲਦੂ ਸਿੰਘ ਹੈ ਉਹਦੀ ਜਿਹੜੀ ਪੰਜਾਬ ਕਿਸਾਨ ਯੂਨੀਅਨ ਹੈ ਉਹਨੇ ਮਾਲਵਾ ਖੇਤਰ ਦੇ 4 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੁਕਤਸਰ ਤੇ ਬਰਨਾਲੇ ਦੇ ਵਿੱਚ ਸੰਯੁਕਤ ਸਮਾਜ ਮੋਰਚੇ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ। ਇਹ ਫੈਸਲਾ ਮਾਨਸਾ ਨੇੜਲੇ ਪਿੰਡ ਕੋਟ ਲੱਲੂ ਦੇ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਦੇ ਦੌਰਾਨ ਲਿਆ ਗਿਆ। ਦੂਜੇ ਪਾਸੇ ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਫਿਲਹਾਲ ਇਸ ਫੈਸਲੇ ਤੇ ਚੁੱਪ ਵੱਟੀ ਹੋਈ ਹੈ। ਜ਼ਿਲ੍ਹਾ ਮਾਨਸਾ ਦੇ ਜਿਹੜੇ ਪ੍ਰਧਾਨ ਹੈ ਰਾਮਫਲ ਸਿੰਘ ਚੱਕ, ਅਲੀ ਸ਼ੇਰ, ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜੱਗਾ ਸਿੰਘ ਬਦਰਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਗੁਲਾਬ ਸਿੰਘ ਰਾਈਆਂ, ਮੁਕਤਸਰ ਜ਼ਿਲ੍ਹੇ ਦੇ ਪ੍ਰਧਾਨ ਜਰਨੈਲ ਸਿੰਘ ਰੋੜਾਵਾਲਾ ਤੇ ਜਿਹੜੇ ਬਾਕੀ ਆਗੂ ਨੇ ਉਹ ਕਹਿੰਦੇ ਨੇ ਕਿ ਇਹਨਾਂ 4 ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸਰਬਸੰਮਤੀ ਦੇ ਨਾਲ ਸੰਯੁਕਤ ਸਮਾਜ ਮੋਰਚੇ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ। ਜਥੇਬੰਦੀ ਦੇ ਆਗੂ ਜਾਂ ਵਰਕਰ ਕਿਸੇ ਵੀ ਪਾਰਟੀ ਨੂੰ ਵੋਟ ਦੇ ਸਕਦੇ ਆ, ਪਰ ਉਹ ਨਾ ਤਾਂ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਬਣਨਗੇ ਨਾ ਬਾਈਕਾਟ ਕਰਨਗੇ। ਆਗੂਆਂ ਨੇ ਇਹ ਕਿਹਾ ਕਿ ਕਿਸਾਨ ਮਜ਼ਦੂਰਾਂ ਦੇ ਮਸਲੇ ਸੰਘਰਸ਼ਾਂ ਦੇ ਨਾਲ ਹੱਲ ਕੀਤੇ ਜਾ ਸਕਦੇ ਆ, ਨਾ ਕਿ ਵੋਟਾਂ ਦੇ ਵਿੱਚ ਜਿਹੜਾ ਉਹ ਖੜ ਕੇ। ਹੁਣ ਸਵਾਲ ਵੱਡਾ ਇਹਦੇ ਵਿੱਚ ਇਹੀ ਖੜਾ ਹੋ ਰਿਹਾ ਕਿ ਜਿਹੜੀ ਗੱਲ ਇਹ 4 ਪ੍ਰਧਾਨ ਕਹਿੰਦੇ ਆ, ਜਦੋਂ ਤੁਸੀਂ ਉਸ ਗੱਲ ਦੇ ਉੱਤੇ ਜ਼ਿਕਰ ਕਰਦੇ ਹੋ, ਚਰਚਾ ਛੇੜਦੇ ਹੋ, ਤਾਂ ਕੁਝ ਲੋਕ ਇਹ ਕਹਿੰਦੇ ਆ ਕਿ ਨਹੀਂ ਇਹ ਗੱਲ ਕਿਉਂ ਕਰ ਰਹੇ ਹੋ। ਦੇਖੋ ਮੈਂ ਫਿਰ ਕਹੂੰਗਾ ਕਿ ਸੰਵਿਧਾਨਕ ਹੱਕ ਕਿਸੇ ਦਾ ਨਹੀਂ ਖੋਇਆ ਜਾਣਾ ਚਾਹੀਦਾ, ਸਗੋਂ ਸੰਵਿਧਾਨਕ ਹੱਕ ਮਿਲਣੇ ਚਾਹੀਦੇ ਆ। ਇਹਦੀ ਗੱਲ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ। ਪਰ ਸਵਾਲ ਇਹ ਆ ਕਿ ਜਿਹੜੀ ਗੱਲ ਹੁਣ ਇਹ 4 ਜ਼ਿਲ੍ਹਿਆਂ ਦੇ ਪ੍ਰਧਾਨ ਕਹਿ ਰਹੇ ਆ ਉਹੀ ਗੱਲ ਤਾਂ ਬਹੁਤੇ ਲੋਕ ਇਹ ਕਹਿੰਦੇ ਸੀਗੇ ਕਿ ਤੁਸੀਂ ਕਾਹਲੀ ਕਰ ਰਹੇ ਹੋ। ਹੁਣ ਰੁਲਦੂ ਸਿੰਘ ਹੋਰੀ ਫਸ ਗਏ ਇਸ ਮਾਮਲੇ। ਰੁਲਦੂ ਸਿੰਘ ਹੋਰੀ ਜੇ ਇਹਨਾਂ 4 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੋਂ ਉਲਟ ਜਾ ਕੇ ਸੰਯੁਕਤ ਸਮਾਜ ਮੋਰਚੇ, ਕਿਉਂਕਿ ਰੁਲਦੂ ਸਿੰਘ ਤਾਂ ਆਪ ਲੜ ਨਹੀਂ ਰਹੇ, ਜੇ ਉਹ ਚੋਣ ਪ੍ਰਚਾਰ ਕਰਦੇ ਆ ਜਾਂ ਇਹਨਾਂ ਦੇ ਉਲਟ ਜਾਂਦੇ ਆ ਤੇ ਫਿਰ ਇੱਕ ਬੜਾ ਵੱਡਾ ਸਵਾਲ ਇਹ ਰਹੂਗਾ ਕਿ ਉਹਨਾਂ ਦੀ ਜਿਹੜੀ ਯੂਨੀਅਨ ਆ ਪੰਜਾਬ ਕਿਸਾਨ ਯੂਨੀਅਨ ਉਹਦੇ 'ਚ ਫੁੱਟ ਪੈ ਜੂ। ਜੀ, ਕੋਈ ਕਿੱਧਰ ਖਿੱਚੀ ਫਿਰਦਾ, ਕੋਈ ਕਿੱਧਰ ਖਿੱਚੀ ਫਿਰਦਾ। ਅੱਗੇ ਗੱਲ ਕਰਦੇ ਆ, ਸੁਖਜਿੰਦਰ ਰੰਧਾਵਾ, ਤੋਤਾ ਸਿੰਘ ਵੀ ਆਪਣੀਆਂ ਸੀਟਾਂ ਤੇ ਘਿਰੇ ਹੋਏ ਆ। ਦੇਖੋ ਜੀ ਐਤਕੀ ਘਰੇ ਤਾਂ ਵੱਡੇ ਨੇ। ਇਹ ਤਾਂ ਗੱਲ ਜਿਹੜੀ ਉਹ ਮੰਨਣ ਵਾਲੀ ਆ ਕਿ
ਘਿਰ ਨਹੀਂ ਗਏ, ਬੁਰੇ ਤਰੀਕੇ ਦੇ ਨਾਲ ਘਿਰ ਗਏ। ਲੋਕਾਂ ਨੇ ਐਕਚੁਅਲੀ ਜਿਹੜਾ ਉਹ ਘੇਰ ਲਏ, ਲੋਕਾਂ ਦੀ ਪਰਵਾਹ ਨਹੀਂ ਕੀਤੀ ਗਈ ਜੀ। ਅਸਲ ਸਵਾਲ ਇਹ ਹੈ ਕਿ ਲੋਕਾਂ ਦੀ ਪਰਵਾਹ ਨਹੀਂ ਕੀਤੀ ਗਈ। ਡੇਰਾ ਬਾਬਾ ਨਾਨਕ ਸੀਟ ਦੇ ਉੱਤੇ ਸਿਆਸੀ ਮਾਹੌਲ ਸਰਹੱਦ ਵਾਂਗੂ ਗਰਮ ਹੈ। ਇਹ ਸੀਟ ਇੱਕ ਤਾਂ ਦੋ ਪਰਿਵਾਰਾਂ ਦੀ ਜਿਹੜੀ ਸ਼ਾਖ ਹੈ ਉਹ ਦਾਅ ਦੇ ਉੱਤੇ ਲੱਗੀ ਹੋਈ ਹੈ। ਕਾਂਗਰਸ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਤਾਰਿਆ, ਜਿਹੜੇ ਡਿਪਟੀ ਸੀਐਮ ਨੇ। ਅਕਾਲੀ ਦਲ ਬਾਦਲ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਪਹਿਲੀ ਵਾਰੀ ਇਸ ਸੀਟ ਤੋਂ ਉਤਾਰਿਆ। ਇਸ ਵਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਾਸਤੇ ਇਹ ਚੋਣ ਬੜੀ ਔਖੀ ਆ, ਕਿਉਂਕਿ ਉਹਨਾਂ ਦੇ ਰਣਨੀਤੀ ਦੇ ਹਰ ਚੀਜ਼ ਤੋਂ ਵਾਕਿਫ ਪੁਰਾਣੇ ਮਿੱਤਰ ਗੁਰਦੀਪ ਸਿੰਘ ਰੰਧਾਵਾ ਉਹਨਾਂ ਨੂੰ ਛੱਡ ਗਏ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਉਤਾਰਤਾ ਔਰ ਉਹ ਤੀਜੀ ਧਿਰ ਦੇ ਵਜੋਂ ਤਕੜੇ ਹੋ ਕੇ ਉੱਭਰੇ ਨੇ। ਇਹ ਵੈਸੇ ਬਹੁਤਿਆਂ ਦੇ ਵਾਸਤੇ ਹੈਰਾਨਗੀ ਵਾਲੀ ਗੱਲ ਹੈ ਕਿ ਮਾਝੇ ਦੇ ਖੇਤਰ ਦੇ ਵਿੱਚ ਭਗਵੰਤ ਮਾਨ ਹੋਰਾਂ ਦਾ 2 ਦਿਨ ਦਾ ਦੌਰਾ ਸੀਗਾ। ਉੱਥੇ ਜਿਵੇਂ ਲੋਕ ਸੜਕਾਂ ਦੇ ਉੱਤੇ ਨਿਕਲ ਕੇ ਆਏ ਆ ਜਾਂ ਕੋਠਿਆਂ ਦੇ ਉੱਤੇ ਖੜ ਕੇ ਉਹਨਾਂ ਨੇ ਫੁੱਲ ਸੁੱਟੇ ਆ, ਮਾਝੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸੀਨ ਸੀਗੇ ਉਹ ਕਿਸੇ ਨੇ ਚਿਤਵੇ ਨਹੀਂ ਸੀਗੇ ਪਹਿਲਾਂ। ਤਾਂ ਕਿਤੇ ਨਾ ਕਿਤੇ ਡੇਰਾ ਬਾਬਾ ਨਾਨਕ ਸੀਟ ਦੇ ਉੱਤੇ ਵੀ ਇਹਦਾ ਅਸਰ ਵੇਖਣ ਨੂੰ ਮਿਲ ਰਿਹਾ। ਪਿਛਲੀ ਸੀਟ ਜਿਹੜੀ 17 ਦੇ ਵਿੱਚ ਸੀਗੀ, ਇੱਥੇ ਤੁਸੀਂ ਇਹ ਕਹਿ ਲਓ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਨਹੀਂ ਸੀ ਜਿੱਤੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ। 1194 ਵੋਟਾਂ ਦੇ ਨਾਲ ਅਕਾਲੀ ਦਲ ਇੱਥੋਂ ਹਾਰਿਆ ਸੀਗਾ। ਇਸ ਵਾਰੀ ਐਂਟੀ ਇਨਕੰਬੈਂਸੀ ਵੀ ਸਿਰ ਚੜ ਕੇ ਬੋਲ ਰਹੀ ਹੈ। ਸਭ ਨੂੰ ਪਤਾ ਕਿ ਕਾਂਗਰਸ ਨੇ 5 ਸਾਲਾਂ ਦੇ ਵਿੱਚ ਕੀ ਕੀਤਾ। ਕੈਪਟਨ ਨੂੰ ਪਾਸੇ ਕਰਕੇ ਸਾਰਾ ਕੁਝ ਉਹਦੇ ਉੱਤੇ ਸੁੱਟਦੇ ਆ, ਨਾਲ ਤਾਂ ਸਾਰੇ ਰਹੇ ਨੇ। ਵੋਟਰ ਜਿਹੜਾ ਉਹ ਬਦਲਾਓ ਵੱਲ ਨੂੰ ਵੇਖ ਰਿਹਾ। ਬਦਲਾਓ ਕਿਹੜੇ ਰੂਪ ਦੇ ਵਿੱਚ ਉਹ ਲਿਆਉਂਦਾ, ਇਹ ਅਜੇ ਕੁਝ ਇਸ ਸੀਟ ਦੇ ਉੱਤੇ ਨਹੀਂ ਕਿਹਾ ਜਾ ਸਕਦਾ। ਪਰ ਇਹਨਾਂ ਜ਼ਰੂਰ ਹੈ, ਗੁਰਦੀਪ ਸਿੰਘ ਰੰਧਾਵਾ ਨੇ ਵੀ ਚੋਣ ਮੈਦਾਨ ਇੱਥੇ ਪੂਰਾ ਭਖਾਇਆ ਹੋਇਆ। ਡੇਰਾ ਬਾਬਾ ਨਾਨਕ ਕਸਬੇ ਦੇ ਦੂਜੇ ਪਾਸੇ ਕਲਾਨੌਰ ਕਸਬਾ ਤੇ 6 ਪੰਚਾਇਤਾਂ ਨੇ। ਪਿਛਲੀ ਵਾਰੀ ਰੰਧਾਵੇ ਨੂੰ ਇੱਥੇ ਜਿਹੜੀ ਉਹ बढ़त ਮਿਲੀ ਸੀਗੀ। ਭਾਜਪਾ ਦੇ ਕੁਲਦੀਪ ਸਿੰਘ ਕਾਹਲੋਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾ ਸਕਦੇ ਆ। 6 ਆਜ਼ਾਦ ਉਮੀਦਵਾਰ ਵੀ ਮੈਦਾਨ ਦੇ ਵਿੱਚ ਹੈ ਔਰ ਕਿਸਾਨ ਫੈਕਟਰ ਇੱਥੇ ਹੈਗਾ ਵੱਡਾ। ਔਰ ਵੱਡੀ ਗਿਣਤੀ ਦੇ ਵਿੱਚ ਲੋਕ ਅੰਦੋਲਨ ਦੇ ਵਾਸਤੇ ਦਿੱਲੀ ਦੀ ਸਰਹੱਦ ਦੇ ਉੱਤੇ ਗਏ ਸੀ। ਪਰਿਵਾਰ ਫੈਕਟਰ ਵੀ ਇੱਥੇ ਹੈਗਾ। ਕਰਤਾਰਪੁਰ ਕੋਰੀਡੋਰ ਜਿਹੜਾ ਜਿਹਦਾ ਲਾਹਾ ਲੈਣ ਦਾ ਯਤਨ ਕਰਦੇ ਨੇ ਸੁਖਜਿੰਦਰ ਸਿੰਘ ਰੰਧਾਵਾ, ਕਿੰਨਾ ਉਹਨਾਂ ਨੂੰ ਮਿਲਦਾ ਇਹ ਕਿਹਾ ਨਹੀਂ ਜਾ ਸਕਦਾ। ਮੋਗੇ ਦੇ ਵਿੱਚ ਤੋਤਾ ਸਿੰਘ ਦੇ ਮੁੰਡਾ ਘਿਰ ਗਿਆ ਜੀ। ਇੱਥੇ ਡਾਕਟਰ ਅਮਨਦੀਪ ਕੌਰ ਹੈ, ਉਹ ਤਕੜੀ ਟੱਕਰ ਦੇ ਰਹੀ ਆ ਮਲਵਿਕਾ ਸੂਦ ਨੂੰ ਤੇ ਜਿਹੜੇ ਤੋਤਾ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਨੂੰ, ਮੱਖਣ ਬਰਾੜ ਨੂੰ। ਕਿਉਂਕਿ ਪਹਿਲਾਂ ਤਾਂ ਮਲਵਿਕਾ ਜਦੋਂ ਆਈ ਹੈ ਤਾਂ ਉਹਨੂੰ ਇਹ ਸੀਗਾ ਕਿ ਇਹ ਤਾਂ ਸੀਟ ਸੌਖਿਆਂ ਨਿਕਲ ਗਈ, ਪਰ ਹੁਣ ਜਿਹੜੇ ਸਮੀਕਰਨ ਨੇ ਉਲਟ ਹੁੰਦੇ ਦਿਖਦੇ ਆ। ਧਰਮਕੋਟ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜੀ ਮੰਦੇ ਹਾਲਾਤਾਂ ਦੇ ਵਿੱਚ ਹੈ, ਇੱਥੋਂ ਲਾਡੀ ਢੋਸ ਜਿਹੜਾ ਆਮ ਆਦਮੀ ਪਾਰਟੀ ਦਾ, ਉਹ ਤੋਤਾ ਸਿੰਘ ਹੋਰਾਂ ਨੂੰ ਬੁਰੇ ਤਰੀਕੇ ਨਾਲ ਘੇਰੀ ਬੈਠੇ ਆ। ਇੱਥੇ ਹਾਲਾਤ ਇਹ ਬਣੇ ਹੋਏ ਆ ਕਿ ਆਪ ਪਹਿਲੇ ਨੰਬਰ ਦੇ ਉੱਤੇ, ਅਕਾਲੀ ਦਲ ਦੂਜੇ ਤੇ ਕਾਂਗਰਸ ਤੀਜੇ ਨੰਬਰ ਦੇ ਉੱਤੇ ਜਿਹੜੀ ਉਹ ਖਿਸਕ ਰਹੀ ਹੈ। ਔਰ ਇਹ ਕਿਹਾ ਜਾ ਸਕਦਾ ਹੈ ਕਿ ਲਾਡੀ ਢੋਸ ਜਿਹੜੇ ਨੇ ਉਹਨਾਂ ਨੇ ਤੋਤਾ ਸਿੰਘ ਹੋਰਾਂ ਨੂੰ ਵਕਤ ਪਾਇਆ। ਅਕਾਲੀ ਦਲ ਨੇ ਜਿਹੜੀਆਂ ਪਿਓ ਪੁੱਤਾਂ ਨੂੰ ਟਿਕਟਾਂ ਦਿੱਤੀਆਂ ਨੇ ਸਨ ਐਂਡ ਡੈਡ ਨੂੰ, ਉਹ ਇੱਕ ਟਿਕਟ ਇਹਨਾਂ ਦੇ ਵਿੱਚ ਇਹ ਆ। ਇੱਕ ਟਿਕਟ ਜਿਹੜੀ ਆ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਦੇ ਮੁੰਡੇ ਵਾਲੀ ਆ। ਇਹ ਦੋਨੋਂ ਘਿਰੇ ਹੋਏ ਆ, ਸਨ ਐਂਡ ਡੈਡ ਇੱਧਰ ਵੀ ਘਿਰੇ ਆ ਤੇ ਸਨ ਐਂਡ ਡੈਡ ਉਧਰ ਵੀ ਜਿਹੜੇ ਉਹ ਘਿਰੇ ਆ। ਬਾਘਾ ਪੁਰਾਣਾ ਦੇ ਵਿੱਚ ਵੀ ਜਿਹੜੀ ਆ ਉਹ ਕਾਂਗਰਸ ਐਂਟੀ ਇਨਕੰਬੈਂਸੀ ਦਾ ਸਾਹਮਣਾ ਕਰ ਰਹੀ ਹੈ। ਕੱਲ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਕਾਂਗਰਸ ਦੇ ਸਿਟਿੰਗ ਐਮਐਲਏ ਜਿਹੜੇ ਬਰਾੜ ਨੇ, ਖੋਟੇ ਪਿੰਡ ਦੇ ਵਾਲੇ, ਉਹ ਰੋ ਰਹੇ ਆ ਵੀਡੀਓ ਦੇ ਵਿੱਚ। ਰੋਂਦੇ ਰੋਂਦੇ ਕਹਿੰਦੇ ਮੈਂ ਤੁਹਾਡਾ ਬੱਚਾ, ਮੇਰੇ ਤੋਂ ਗਲਤੀਆਂ ਹੋਈਆਂ, ਗਾਲਾਂ ਵੀ ਨਿਕਲ ਗਈਆਂ ਹੋਣਗੀਆਂ, ਐਤਕੀ ਮਾਫ ਕਰ ਦਿਓ। ਸੋ ਹਾਲਾਤ ਜਿਹੜੇ ਆ ਇਹ ਬਣੇ ਹੋਏ ਆ ਕਿ ਉਮੀਦਵਾਰ ਵੋਟਾਂ ਲੈਣ ਦੇ ਵਾਸਤੇ ਰੋਣ ਧੋਣ ਦੇ ਉੱਤੇ ਆ ਗਏ ਜੀ। ਉਹ ਕਹਿੰਦੇ ਹੁਣੇ ਬਾਅਦ ਚ ਰੋਣਾ ਆ, ਪਹਿਲਾਂ ਹੀ ਰੋ ਲਓ, ਸ਼ਾਇਦ ਵੋਟਾਂ ਹੀ 4 ਮਿਲ ਜਾਣ। ਤੇ ਅਗਲੀ ਗੱਲ ਕਰਦੇ ਆ ਕੈਪਟਨ ਦੀ ਖਿੱਦੋ ਖੁੰਡੀ ਦੀ। ਕੀ ਉਹਦੇ ਨਾਲ ਖੇਡ ਰਹੇ ਆ, ਜਿੱਤ ਜਾਣਗੇ? ਕੀ ਖਿੱਦੋ ਖੁੰਡੀ ਵਿਗਾੜੇਗੀ ਖੇਡ ਨੂੰ? ਦੇਖੋ ਵਿਗਾੜੂਗੀ, ਉਹ ਇਸ ਕਰਕੇ ਵਿਗਾੜੂਗੀ ਕਿ ਇੱਕ ਤਾਂ ਚੋਣ ਨਿਸ਼ਾਨ ਨਵਾਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ
ਬਣਾ ਲਿਆ ਜੀ ਜਿਹੜਾ ਇਹ ਚੋਣ ਨਿਸ਼ਾਨ ਝੰਡਾ ਵੀ ਉਹੋ ਜਿਹਾ ਬਣਾ ਲਿਆ, ਕਾਂਗਰਸ ਦੇ ਨਾਲ ਮਿਲਦਾ ਜੁਲਦਾ। ਜਦੋਂ ਕਾਂਗਰਸ ਨਾਲ ਮਿਲਦਾ ਜੁਲਦਾ ਝੰਡਾ ਬਣਾ ਲਿਆ ਤੇ ਲੋਕ ਅਜੇ ਵੀ ਜਿਹੜੇ, ਕਿਉਂਕਿ ਬਸਤੀਆਂ ਵਗੈਰਾ ਦੇ ਵਿੱਚ ਵੋਟ ਜ਼ਿਆਦਾ ਪੈਂਦੀ ਆ ਇਹਨਾਂ ਨੂੰ, ਉਹ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜੇ ਵਾਲਾ ਹੀ ਜਿਹੜਾ ਉਹ ਸਮਝੀ ਜਾਂਦੇ ਆ। ਕਿਤੇ ਨਾ ਕਿਤੇ ਇਹ ਉਹਨਾਂ ਦੇ ਵਾਸਤੇ ਨੁਕਸਾਨਦੇਹ ਹੋਊਗਾ। ਕੈਪਟਨ ਅਮਰਿੰਦਰ ਸਿੰਘ ਨੇ 2-3 ਦਿਨ ਫੇਰ ਪਟਿਆਲੇ ਲਾਏ ਆ। ਸਵਾਲ ਇਹ ਆ, ਰਾਜੇਸ਼ਾਹੀ ਹੈ, ਰਾਜੇਸ਼ਾਹੀ ਡੋਰ ਟੂ ਡੋਰ ਤਾਂ ਜਾ ਨਹੀਂ ਸਕਦੀ। ਉਹਨਾਂ ਨੇ ਕੁਝ ਮੀਟਿੰਗਸ ਵਗੈਰਾ ਜਿਹੜੀਆਂ ਉਹ ਕੀਤੀਆਂ ਨੇ, ਮੀਟਿੰਗ ਦੇ ਵਿੱਚ ਫੜ ਫੜ ਕੇ ਕਿੱਦਾਂ ਬੰਦੇ ਲਿਆਂਦੇ ਜਾਂਦੇ ਆ, ਇਹ ਸਭ ਨੂੰ ਪਤਾ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੇਟੀ ਆ ਜੈਇੰਦਰ ਕੌਰ, ਉਹ ਆਪਣੇ ਪਿਤਾ ਦੇ ਵਾਸਤੇ ਇੱਥੇ ਚੋਣ ਪ੍ਰਚਾਰ ਕਰ ਰਹੀ ਹੈ। ਦੂਸਰੀ ਸੈਟਬੈਕ ਲੱਗ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਨੀਤ ਕੌਰ ਵਾਲੀ। ਪ੍ਰਨੀਤ ਕੌਰ ਮਹਿਲ 'ਚ ਬੈਠੇ ਤਾਂ ਫੋਨ ਘੁਮਾਈ ਜਾਂਦੇ ਆ ਲੋਕਾਂ ਨੂੰ, ਨਾ ਤਾਂ ਉਹ ਕੋਈ ਪ੍ਰੈਸ ਦੇ ਸਾਹਮਣੇ ਆ ਰਹੇ ਆ, ਨਾ ਸਾਹਮਣੇ ਆ ਕੇ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਚਾਰ ਕਰ ਰਹੇ ਆ। ਕਿਉਂਕਿ ਜੇ ਉਹ ਸਾਹਮਣੇ ਆ ਕੇ ਪ੍ਰਚਾਰ ਕਰਦੇ ਆ ਤੇ ਐਂਟੀ ਡਿਫੈਕਸ਼ਨ ਲਾਅ ਉਹਨਾਂ ਦੇ ਉੱਤੇ ਲੱਗ ਜਾਣਾ। ਉਹਨਾਂ ਦੀ ਆਪਣੀ ਜਿਹੜੀ ਮੈਂਬਰ ਪਾਰਲੀਮੈਂਟ ਹੈਗੀ ਆ ਉਹ ਖਤਰੇ 'ਚ ਪੈ ਜਾਊਗੀ, ਕਿਉਂਕਿ ਉਹ ਕਾਂਗਰਸ ਤੋਂ ਜਿੱਤੇ ਹੋਏ ਨੇ, ਦੂਜੀ ਪਾਰਟੀ ਦੇ ਵਾਸਤੇ ਚੋਣ ਪ੍ਰਚਾਰ ਨਹੀਂ ਕਰ ਰਹੇ। ਫੋਨ ਦੇ ਉੱਤੇ ਜਿਹੜਾ ਕਿੰਨੀਆਂ ਕੁ ਵੋਟਾਂ ਉਹ ਪ੍ਰਭਾਵਿਤ ਕਰ ਲੈਣਗੇ, ਇਹ ਵੱਡਾ ਸਵਾਲ ਹੈ। ਦੂਜਾ, ਮਹਿਲ ਨੇ ਆਪਣੇ ਬੂਹੇ ਤਾਂ ਖੋਲ ਦਿੱਤੇ, ਇਹ ਕਿਹਾ ਕਿ ਅਸੀਂ ਜਿਹੜੇ ਆ ਆਮ ਲੋਕਾਂ ਦੇ ਵਾਸਤੇ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮਹਿਲ ਜਿਹਦੀ ਉਹਦੇ ਸਾਹਮਣੇ ਤੋਂ ਲੰਘਦੀ ਜਿਹੜੀ ਸੜਕ ਹੈ ਉਹ ਅਸੀਂ ਭੁਗਤੀ ਹੈ। 1 ਸਾਲ ਤੱਕ ਉਹ ਸੜਕ ਬੰਦ ਰਹੀ ਹੈ। 1000 ਦੇ ਕਰੀਬ ਸਿਕਿਉਰਿਟੀ ਵਾਲੇ ਕੰਧਾਂ ਦੀ ਰਾਖੀ ਕਰਦੇ ਰਹੇ। ਹੁਣ ਸਾਰੀਆਂ ਚੁੱਕੀਆਂ ਗਈਆਂ ਸਿਕਿਉਰਿਟੀਆਂ, ਗੇਟ ਵੀ ਖੁੱਲਾ, ਬਾਹਰ ਜੀ ਆਇਆਂ ਨੂੰ ਵੀ ਕਹਿੰਦੇ ਆ ਸਿਕਿਉਰਿਟੀ ਵਾਲੇ, ਪਰ ਹੁਣ ਅੰਦਰ ਕੋਈ ਜਾਣ ਨੂੰ ਤਿਆਰ ਨਹੀਂਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇਹ ਹਾਲਾਤ ਬਣਨੇ ਸੀ, ਇਹ ਲੋਕਾਂ ਨੇ ਪਹਿਲੀ ਵਾਰੀ ਵੇਖ ਰਹੇ। ਮੈਂ ਤਾਂ ਕਹਿੰਦਾ ਹੁੰਦਾ ਜੀ ਕਿ ਜਿਹੜੇ ਲੋਕ ਕਹਿੰਦੇ ਆ ਇੱਥੇ ਕੁਝ ਨਹੀਂ ਹੁੰਦਾ, ਉਹ ਪੰਜਾਬ ਦੇ ਮਾਹੌਲ ਨੂੰ ਗੌਰ ਦੇ ਨਾਲ ਵੇਖਣ। ਸਭ ਕੁਝ ਹੁੰਦਾ, ਸਾਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀਆਂ। ਜਿਹੜੇ ਆਪਣੇ ਆਪ ਨੂੰ ਰਾਜੇ ਅਖਵਾ ਕੇ ਚੌੜੇ ਹੁੰਦੇ ਸੀ, ਉਹਨਾਂ ਦੇ ਹਾਲਾਤ ਇਹ ਬਣੇ ਹੋਏ ਆ ਕਿ ਲੋਕ ਕਹਿੰਦੇ ਚਲੋ ਚਲੋ ਕਿਹੜਾ ਰਾਜਾ। ਪ੍ਰਕਾਸ਼ ਸਿੰਘ ਬਾਦਲ ਘਿਰੇ ਬੈਠੇ ਇੱਥੇ ਇਸ ਉਮਰ ਦੇ ਵਿੱਚ, 94 ਸਾਲ ਦੀ ਉਮਰ ਦੇ ਵਿੱਚ ਹੱਥ ਜੁੜੀ ਜਾਂਦੇ ਲੋਕਾਂ ਦੇ ਮੂਹਰੇ। ਇੱਕ ਮੌਕਾ ਹੋਰ, ਜੋ ਨਿਆਣੇ ਸਿਆਣੇ ਕੱਢ ਕੇ ਸਾਰੇ ਉਹ ਲਾ ਲੇ। ਇਹ ਜੇ ਲੋਕਾਂ ਦੇ ਸਾਹਮਣੇ ਅਸਲੀਅਤ ਨਹੀਂ ਆ ਰਹੀ ਤੇ ਹੋਰ ਕੀ ਹੈ ਇਹ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਜਿਹੜੀ ਪਾਰਟੀ ਬਣਾਈ, ਉਹਦੇ ਵੱਲੋਂ ਉਮੀਦਵਾਰ ਵੀ ਖੜੇ ਕੀਤੇ। ਉਮੀਦਵਾਰ ਅੱਡੀਆਂ ਚੁੱਕ ਚੁੱਕ ਕੇ ਵੇਖੀ ਜਾਂਦੇ ਕਿ ਕਪਤਾਨ ਸਾਹਿਬ ਕਦੋਂ ਆਉਣਗੇ ਉਹਨਾਂ ਦੇ ਪ੍ਰਚਾਰ ਦੇ ਵਾਸਤੇ। ਹਾਲਾਂਕਿ ਲੁਧਿਆਣੇ ਦੇ ਵਿੱਚ ਤਾਂ ਸਥਿਤੀ ਇਹ ਬਣ ਗਈ ਕਿ ਉੱਥੇ ਉਹਨਾਂ ਨੇ ਚੋਣ ਨਿਸ਼ਾਨ ਹੀ ਕਮਲ ਦਾ ਲੈ ਲਿਆ। ਉਹ ਕਹਿੰਦੇ ਆਹ ਖਿੱਦੋ ਖੂੰਡੀ ਵਾਲਾ ਨਹੀਂ ਚੱਲਦਾ, ਇਹਨੂੰ ਕੋਈ ਨਹੀਂ ਜਾਣਦਾ, ਇਹਦੇ ਤੇ ਸਾਨੂੰ ਵੋਟ ਨਹੀਂ ਪੈਣੀ, ਸਾਨੂੰ ਚੋਣ ਨਿਸ਼ਾਨ ਕਮਲ ਤੇ ਹੀ ਲੜ ਲੈਣ ਦਿਓ। ਭਾਵ ਕਿ ਸਿੱਧੇ ਰੂਪ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਬਣ ਗਏ। ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਤਾਂ ਕੀਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਪਰ ਇਹ ਗੱਠਜੋੜ ਅਜੀਬੋ ਗਰੀਬ ਜਿਹਾ, ਕਿਉਂਕਿ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਬਹੁਤਾ ਕੁਝ ਹੈ ਨਹੀਂਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ। ਉਹ ਇੱਕ ਜਿੱਦ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਆ। ਕੈਪਟਨ ਅਸਲ ਦੇ ਵਿੱਚ ਉਹ ਹੁੰਦਾ ਜਿਹੜਾ ਜਦੋਂ ਵਰਲਡ ਕੱਪ ਜਿੱਤੇ ਤੇ ਉਸ ਤੋਂ ਬਾਅਦ ਰਿਟਾਇਰਮੈਂਟ ਲੈ ਲੇ। ਜਦੋਂ 17 ਵਾਲੀਆਂ ਚੋਣਾਂ ਜਿੱਤ ਲਈਆਂ ਸੀ, 1 ਸਾਲ ਚਲਾ ਕੇ ਇਹ ਗੱਲ ਕਹਿ ਦਿੰਦੇ ਵੀ ਮੈਂ ਛੱਡਿਆ, ਤੇ ਉਹ ਯਾਦ ਵੀ ਰਹਿੰਦੇ ਲੋਕਾਂ ਨੂੰ। ਪਰ ਇੱਥੇ ਕਿਹੜਾ ਛੱਡਦਾ, ਇੱਥੇ ਤਾਂ 94 ਸਾਲ ਵਾਲੇ ਨਹੀਂ ਛੱਡ ਰਹੇ। ਉਹ ਕਹਿੰਦੇ ਇੱਕ ਮੌਕਾ ਹੋਰ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।